जी दोस्तों, अज की सवेर का सलाम, सत श्री अकाल, नमस्कार। मेरे नाल इस वेले मौजूद हैं लाहौर दे विच प्रभजोत सिंह सेठी जी। प्रभजोत सिंह सेठी जी का आना होया है अमेरिका तो। मेरे नाल पिछले कोई 8-9 दिन तो ये पंजाब देख रहे सन, ਵੱਖ-ਵੱਖ ਥਾਵਾਂ ਤੇ मेरे नाल सफ़र कर रहे सन। लेकिन इस विचकार एक दिन इन्हां दा खास थां ते जाना होया, ਜਿਹੜਾ ਖਾਸ ਹੈ ਆਪਣਾ ਇੱਕ ਜ਼ੇਨ ਲੈ ਕੇ ਆਏ ਸੀ, ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਇਹ ਕੰਮ ਮੈਂ ਕਰਕੇ ਜਾਊਂਗਾ। ਸੋ ਇਹ ਕੰਮ ਇਹਨਾਂ ਦਾ ਇਹ ਸੀ ਕਿ ਇਹਨਾਂ ਨੇ ਆਪਣੀ ਬਰਥ ਪਲੇਸ ਤੇ ਜਾਣਾ ਸੀ। ਸੇਠੀ ਸਾਹਿਬ ਜੰਮੇ ਜਾਏ ਗੁੱਜਰ ਖਾਨ, ਤੇ ਅਸੀਂ ਸੇਠੀ ਸਾਹਿਬ ਤੋਂ ਜਾਣਦੇ ਹਾਂ ਕਿ ਉਹ ਜਦੋਂ ਆਪਣੇ ਘਰ ਜਾਂਦੇ ਹਨ ਤੇ ਉਹਨੂੰ ਲੱਭਦੇ ਕਿਵੇਂ ਆ ਔਰ ਉੱਥੇ ਜਾ ਕੇ ਹੁੰਦਾ ਕੀ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੇ ਤੁਹਾਡੀ ਬੜੀ ਬੜੀ ਮਿਹਰਬਾਨੀ ਹੈਗੀ ਹੈ ਕਿ ਤੁਸੀਂ ਸਾਨੂੰ ਇੱਥੇ ਸਾਡੇ ਨਾਲ ਪੂਰੀ ਮਦਦ ਕੀਤੀ ਹੈਗੀ ਹੈ। ਸਾਨੂੰ ਹਰ ਜਗ੍ਹਾ 'ਤੇ ਲੈ ਗਏ। ਉਹ ਜਿਹੜੀਆਂ ਸਾਡੀਆਂ ਬੜੇ ਦੇਰ ਦੀਆਂ ਸਾਡੀ ਖੁਆਇਸ਼ਾਂ ਸੀਗੀਆਂ ਉਹ ਤੁਸੀਂ ਪੂਰੀਆਂ ਕੀਤੀਆਂ ਹੈਗੀਆਂ। ਥੈਂਕ ਯੂ ਸਰ। ਅਤੇ ਹੁਣ ਇਹ ਹੈ ਕਿ ਸਭ ਤੋਂ ਵੱਡੀ ਚੀਜ਼ ਤੇ ਇਹਨੂੰ ਅਸੀਂ ਜਿਹੜੇ ਆਏ ਹੈਗੇ ਹਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਕਈ ਜਗ੍ਹਾ 'ਤੇ ਜਿਹੜੇ ਸਥਾਨ ਉਹਨਾਂ ਨਾਲ ਹੈਗੇ ਸੀ, ਉਹਨਾਂ ਦੇ ਨਾਲ ਜਿੱਥੇ ਉਹ ਰਹੇ ਹੈਗੇ, ਜਿੱਥੇ ਉਹਨਾਂ ਨੇ खेती की हैगी है या अखीरला वक्त कितने कटिया है वो असी सब कुछ देखा है। तो ननकाना साहब भी गए है तो असी पंजा साहब भी गए है। तो और एक होर चीज़ जी सब तो जरूरी सानू एक चीज़ बड़ी जरूरी हैगी सी कि असी अपना घर देखना चाहते थे जी जी। ये साड़ा जन्म स्थान है, यही असी हमेशा ही ਇਹਦੇ ਬਾਰੇ ਬੜੀ ਵਾਰੀ ਸੁਣਿਆ ਆਪਣੇ ਪੇਰੈਂਟਸ ਕੋਲੋਂ। ਜਦੋਂ ਮੈਂ ਇੱਥੇ ਸੀ ਉਦੋਂ ਬਿਲਕੁਲ 3 ਸਾਲ ਦਾ ਸੀਗਾ, ਪਰ ਇਹ ਮੈਨੂੰ ਹੁਣ ਕੁਛ ਅਜੇ ਤੱਕ ਵੀ ਮੈਂ ਆਪਣੇ ਆਪ ਨੂੰ ਸੋਚਦਾ ਕਿ ਕਿਸ ਤਰ੍ਹਾਂ ਮੈਨੂੰ ਕਈ ਚੀਜ਼ਾਂ ਯਾਦ ਹੈਗੀਆਂ ਨੇ ਆਪਣਾ ਘਰ। ਮੈਨੂੰ ਅੱਛਾ ਯਾਦ ਹੈ ਤੁਹਾਨੂੰ? ਮੈਨੂੰ ਪੂਰਾ ਯਾਦ ਹੈ, ਮੇਰੀ ਅੱਖਾਂ 'ਚੋਂ ਮੈਂ ਦੇਖ ਸਕਦਾ ਹੈਗਾ। ਅਤੇ ਮੈਨੂੰ ਇਹ ਵੀ ਪਤਾ ਸੀ ਕਿ ਸਾਡੀ ਦੁਕਾਨ, ਇਹ ਨਹੀਂ ਮੈਨੂੰ ਪਤਾ ਲੋਕੇਸ਼ਨ ਵਾਈਜ਼, ਪਰ ਇਹ ਮੈਨੂੰ ਪਤਾ ਸੀ ਕਿ ਦੁਕਾਨ ਇੱਕ ਹੁੰਦੀ ਸੀ, ਕਿ ਦੁਕਾਨ ਹੈਗੀ ਸੀ ਔਰ ਉਹਦੀ ਲੋਕੇਸ਼ਨ ਕੀ ਸੀ। ਉਹ ਇਸ ਤਰ੍ਹਾਂ ਸੀ ਕਿ ਉੱਥੇ ਸਾਡੇ ਬਾਹਰ ਦੁਕਾਨ ਦੇ ਉੱਪਰ ਛੱਤ ਹੁੰਦਾ ਸੀ ਅਤੇ ਬਾਹਰ 2 ਦਰਜੀ ਬੈਠੇ ਹੁੰਦੇ ਸੀਗੇ। ਅਤੇ ਸਾਡੇ ਫਾਦਰ ਸਾਹਿਬ ਦੀ ਦੁਕਾਨ ਸੀ ਕੱਪੜੇ ਦੀ, ਰੀਟੇਲ ਕੱਪੜੇ ਦੀ ਸੀਗੀ। ਅਤੇ ਉਹ ਪਿੱਛੇ ਬੈਠਦੇ ਸੀ। ਇੱਕ ਪੱਖਾ ਹੈਗਾ ਸੀ ਉੱਥੇ ਉਹਨਾਂ ਕੋਲ, ਇਲੈਕਟ੍ਰਿਕ ਦਾ, ਉਹ ਸਾਈਡ 'ਤੇ ਪਿਆ ਹੁੰਦਾ ਸੀਗਾ। ਅਤੇ ਇਹ ਮੈਨੂੰ ਪਤਾ ਸੀ ਕਿ ਜੇ ਮੈਂ ਦੁਕਾਨ 'ਤੇ ਮੈਂ ਖੜ੍ਹਾ ਹੋਵਾਂ ਨਾ ਅਤੇ ਮੈਂ ਆਪਣੇ ਘਰ ਤੱਕ ਕਿਸ ਤਰ੍ਹਾਂ ਜਾਣਾ, ਉਹ ਮੈਨੂੰ ਯਾਦ ਹੈ। ਉਹ ਯਾਦ ਹੈ ਅਤੇ ਪੂਰਾ ਮੈਨੂੰ ਯਾਦ ਹੈ ਕਿ ਘਰ ਸਾਡਾ ਕਿਸ ਤਰ੍ਹਾਂ ਦਾ ਸੀਗਾ। ਅਤੇ ਉਹ ਇਸ ਤਰ੍ਹਾਂ ਹੋਇਆ ਕਿ ਹੁਣ ਅਸੀਂ ਇੱਥੇ ਆਏ ਹੈਗੇ ਹਾਂ। ਇਸ ਤੋਂ ਪਹਿਲੇ ਸੇਠੀ ਸਾਹਿਬ ਨਾਲ ਜਿਵੇਂ ਤੁਹਾਨੂੰ ਦੱਸ ਰਹੇ ਨੇ, ਤੁਸੀਂ ਕੁਛ ਫੋਟੇਜ ਦੇਖ ਲਓ। ਇਸ ਤੋਂ ਪਹਿਲੇ ਜਿਹੜਾ ਉਹਨਾਂ ਦਾ ਗੁੱਜਰ ਖਾਨ ਜਾਣਾ ਹੁੰਦਾ ਹੈ, ਕੁਛ ਵੀਡੀਓ ਕਲਿੱਪਸ ਤੁਸੀਂ ਦੇਖ ਲਓ ਤੇ ਅਗਲੀ ਗੱਲ ਫਿਰ ਸੇਠੀ ਸਾਹਿਬ ਦੇ ਨਾਲ ਬੇਟੇ ਨੇ ਉਹਨਾਂ ਦੇ ਇਹ ਨਾਲ ਉਹ ਲਾਲ ਸਿੰਘ ਉਹ ਸਾਹਮਣਾ ਮਕਾਨ ਮਿਲ ਗਿਆ ਜੀ। ਉਹਨਾਂ ਦੇ ਇੱਥੇ ਸਾਰੇ ਘਰਾਂ 'ਚ ਖੂਹ ਸਨ, ਇੱਥੇ ਵੀ ਖੂਹ ਸੀ, ਪਾਣੀ ਖਰਾਬ ਹੋ ਗਏ ਸਨ। ਅੱਛਾ ਅੱਛਾ, ਪਾਣੀ ਖਰਾਬ ਹੋ ਗਏ ਸਨ। ਇਹਨਾਂ ਦਾ ਖੂਹ ਬੜਾ, ਇੱਥੇ ਖੂਹ ਸੀ ਬੜਾ ਸਾਰੀ। ਜਸਵੰਤ ਸਿੰਘ ਦਾ ਹੁੰਦਾ ਸੀਗਾ ਤੇ ਸਾਹਮਣੇ ਹਰਵੀਰ ਸਿੰਘ ਸੀਗਾ ਤੇ ਇੱਕ ਨਾਨਕ ਕੁਟੀਆ ਸੀ। ਉਹ ਸਾਈਡ ਤੇ ਉਹ ਬਲਕਿ ਸਾਡਾ ਘਰ ਜਿਹੜਾ ਨਾਜ ਸਾਹਿਬ ਦਾ ਕਿਹੜਾ ਘਰ ਕਹਿੰਦੇ ਨਾਲ ਵਾਲਾ ਬਜਾਜੀ ਦੀ ਦੁਕਾਨ ਸੀ, ਬਜਾਜੀ ਦੀ ਦੁਕਾਨ ਸੀਗੀ, ਇਹ ਸਾਡਾ ਘਰ ਸੀ ਜੀ। ਇਹਨਾਂ ਨੂੰ ਸਾਰਾ ਯਾਦ ਜੇ। ਨਹੀਂ ਸਾਡੇ ਸਾਡਾ ਵਿਆਹ ਹੋਇਆ ਬਾਰਿਸ਼ ਪਤਾ ਨਹੀਂ ਸਾਡੇ ਭਾਈਜਨ ਚਲੇ ਗਿਆ ਨਹੀਂ ਉਹਨੂੰ ਯਾਦ ਅੱਛੇ ਪਰਨਾ ਸੀ ਟਾਲੀਏ ਦੀ ਦੁਕਾਨ ਸੀ ਨਾ।
Oh, this is so special. ਉਹਨਾਂ ਦੀ ਉਮਰ ਕੀ ਹੋਈ ਉਹਨਾਂ ਦੀ 85 ਸਾਲ ਉਮਰ ਉਹ ਜਾਪੇ ਦੋ ਬੰਦੇ ਰੱਖੇ ਉਹ ਉਹਨਾਂ ਦੀਆਂ ਗੱਲਾਂ ਤੁਸੀਂ ਸੁਣੋ ਦਿਲ ਕਰੇਗਾ ਹੀ ਨਹੀਂ ਦਿਲ ਨਹੀਂ ਕਰੇਗਾ ਹਰ ਸਾਡੇ ਕੋਲ ਟਾਈਮ ਹੁੰਦਾ ਤਾਂ ਅਸੀਂ ਬੈਠ ਜਾਂਦੇ। ਜੀ ਸੇਠੀ ਸਾਹਿਬ ਪਲੀਜ਼। ਫਿਰ ਅੱਛਾ ਪਹਿਲੇ ਤੇ ਮੈਂ ਤੁਹਾਨੂੰ ਇਹ ਦੱਸਦਾ ਕਿ ਅਸੀਂ ਇਹ ਕਿਸ ਤਰ੍ਹਾਂ ਲੱਭਿਆ ਹੈਗਾ। ਮੇਰੇ ਵੱਡੇ ਮੈਂ ਸਭ ਤੋਂ ਘਰ ਦੇ ਵਿੱਚ ਛੋਟਾ ਸੀਗਾ ਤੇ ਸਾਡੇ ਵੱਡੇ ਭਰਾ ਜਿਹੜਾ ਸਭ ਤੋਂ ਵੱਡਾ ਭਰਾ ਸੀ ਉਹ 18 ਸਾਲ ਦਾ ਸੀ ਉਸ ਵੇਲੇ, ਤੇ ਜੇ ਉਸ ਨੰਬਰ 2 ਹੈਗੇ ਨੇ ਉਹ ਹੈਗੇ ਸੀ 15 ਸਾਲ ਦੇ। ਠੀਕ। ਤੇ ਉਹ ਜਿਹੜੇ 15 ਸਾਲ ਦੇ ਹੈਗੇ ਸੀ ਮੇਰੇ ਭਰਾ ਦਵਿੰਦਰ ਸਿੰਘ ਸੇਠੀ, ਉਹ ਵੈਸੇ ਇੱਕ ਵਾਰੀ ਚੱਕਰ ਲਾ ਗਏ ਨੇ ਤੇ ਬੜੇ ਸਾਲ ਪਹਿਲੇ 30-35 ਸਾਲ ਪਹਿਲੇ। ਠੀਕ। ਪਰ ਉਹਨਾਂ ਨੇ ਕੀ ਕੀਤਾ ਸੀ ਕਿ ਉਹਨਾਂ ਨੇ ਨਾ ਇੱਕ ਪਹਿਲੇ ਹੀ ਮੈਪ ਤਿਆਰ ਕੀਤਾ ਸੀਗਾ ਜਿਹੜਾ ਉਹ ਯਾਦਾਸ਼ਤ ਤੇ ਜਾਂ ਕਿਸ ਤਰ੍ਹਾਂ ਸੀਗਾ ਉਹ ਬਿਲਕੁਲ ਸਾਨੂੰ ਐਕੂਰੇਟ ਲੱਗਿਆ। ਉਹ ਹੈਂਡ ਡਰਾਨ ਹੈਗਾ ਤੇ ਉਹ ਮੈਂ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਉਹ ਦਿੱਲੀ 'ਚ ਰਹਿੰਦੇ ਨੇ ਤੇ ਮੈਂ ਅਮਰੀਕਾ 'ਚ ਹੁੰਦਾ ਕੈਲੀਫੋਰਨੀਆ ਦੇ ਵਿੱਚ। ਠੀਕ ਹੈ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸੀ ਮੈਂ ਜਾ ਰਿਹਾ ਹੈਗਾ। ਉਹ ਬੜੇ ਹੀ ਖੁਸ਼ ਹੋਏ ਨੇ ਤੇ ਕਹਿੰਦੇ ਮੈਂ ਤੁਹਾਨੂੰ ਇਹ ਕਰਦਾ, ਮੈਂ ਲੱਭ ਕੇ ਨਾ ਤੁਹਾਨੂੰ ਮੈਪ ਭੇਜ ਦਿੰਦਾ। ਮੈਂ ਅੱਛਾ ਤੁਹਾਡੇ ਬੇਸਿਕਲੀ ਉਹ ਮੈਪ ਜਿਹੜਾ ਸੀ ਉਹ ਕੰਮ ਆਇਆ? ਉਹ ਕੰਮ ਆਇਆ ਸਿਰਫ ਉਹਦੇ ਸਿਰ। ਜੇ ਉਹ ਮੈਪ ਨਾ ਹੁੰਦਾ ਤੇ ਮੈਂ ਕੋਈ ਪਤਾ ਨਹੀਂ ਸੀ ਚੱਲਦਾ, ਕੋਈ ਪਤਾ ਨਹੀਂ ਲੱਗ ਸਕਦਾ ਕਿ ਦੁਕਾਨ ਕਿੱਥੇ ਹੈ। ਤੇ ਪਰ ਉਹ ਹੈ ਇਹ ਚੱਲ ਜਿਹੜੀ ਲੋਕੇਸ਼ਨ ਹੈਗਾ ਸਾਡੇ ਉੱਥੇ ਪਹਿਲੇ ਸਭ ਤੋਂ ਪਹਿਲੇ ਤੇ ਘਰ ਤੇ ਦੁਕਾਨ ਔਰ ਘਰ ਬਹੁਤਾ ਦੂਰ ਨਹੀਂ ਹੈਗੇ ਨੇ। ਤੇ ਉਹ ਹੈਗਾ ਸੀਗਾ ਕਿ ਮੇਨ ਰੋਡ ਦੇ ਉੱਪਰ ਹੈਗਾ ਗੁਜਰ ਖਾਨ ਦੇ ਵਿੱਚ, ਔਰ ਉਹਨੂੰ ਕਹਿੰਦੇ ਨੇ ਗੁਜਰ ਖਾਨ ਸੁੱਖੋ ਰੋਡ। ਠੀਕ। ਜਿਹੜੀ ਉਹ ਮੇਨ ਬਾਜ਼ਾਰ ਹੈਗਾ, ਪਰ ਉਹੀ ਬਾਜ਼ਾਰ ਅੱਗੇ ਜਾ ਕੇ ਸੁੱਖੋ ਨਹੀਂ ਲੱਗਦਾ ਜਿਹੜਾ ਛੋਟਾ ਜਿਹਾ ਜਿੱਥੇ ਮੇਰੇ ਅੰਕਲ ਵੈਸੇ ਰਹਿੰਦੇ ਹੁੰਦੇ ਸੀ। ਉਹਦੇ ਮੇਰੇ ਜੀ ਜੀ ਚਾਚਾ ਜੀ ਉੱਥੇ ਰਹਿੰਦੇ ਸੀ। ਪਰ ਉਹ ਅਸੀਂ ਕੀ ਕੀਤਾ ਕਿ ਅਸੀਂ GT ਰੋਡ ਤੋਂ ਆਏ ਹੈਗੇ ਆ ਤੇ ਉੱਥੇ ਅਸੀਂ ਰਾਈਟ ਟਰਨ ਲੈਣੀ ਸੀ। ਪਰ ਲੱਗਦਾ ਕਿਉਂਕਿ ਇੱਥੇ ਉਹ ਸਿੱਧਾ ਲੈ ਨਹੀਂ ਸਕੇ ਅਸੀਂ ਉੱਥੇ ਟਰਨ। ਤੇ ਕੀ ਹੋਇਆ ਕਿ ਉਹ 2 ਸਟਰੀਟ ਅੱਗੇ ਜਾ ਕੇ ਅਸੀਂ ਟਰਨ ਲਈ ਤੇ ਅਸੀਂ 3-4 ਨਾ ਗਲੀਆਂ ਲੰਘ ਗਏ। ਤੇ ਫਿਰ ਅਸੀਂ ਉੱਥੇ ਜਾ ਕੇ ਪੁੱਛਿਆ ਇੱਕ ਨੂੰ ਕਿ ਦੱਸੋ ਜੀ ਸਾਨੂੰ ਦੁਕਾਨ ਕਿੱਥੇ ਹੈ। ਤੇ ਉਹ ਮੈਂ ਕਿਹਾ ਅਸੀਂ ਦੱਸਿਆ, ਮੈਂ ਕਿਹਾ ਇੱਕ ਉਹ ਸੀ ਕਿ ਇੱਕ ਨਿਸ਼ਾਨਾ ਹੋਰ ਵੀ ਸੀ ਕਿ ਜਿਹੜਾ ਵੱਡਾ ਗੁਰਦੁਆਰਾ ਇੱਥੇ ਹੁੰਦਾ ਸੀਗਾ ਉਹਦਾ ਵੀ ਲੋਕੇਸ਼ਨ ਦਿੱਤੀ। ਲੈਂਡਮਾਰਕ ਉਹੀ ਨਾਲ ਹੋ ਸਰ। ਉਹਦੇ ਨਾਲ ਦੀ ਗਲੀ ਦੇ ਵਿੱਚ ਤੇ ਇਧਰੋਂ ਮੇਨ ਬਾਜ਼ਾਰ ਜਿਹੜਾ ਹੈਗਾ ਉਹਦੇ ਕਾਰਨਰ ਤੇ ਹੈਗੀ ਹੈ ਦੁਕਾਨ। ਅੱਛਾ ਇਹਦੇ ਵਿਚਕਾਰ ਜਿਹੜਾ ਮੈਨੂੰ ਪਤਾ ਚੱਲਿਆ ਕਿ ਪਹਿਲੇ ਥੋੜਾ ਜਿਹਾ ਤੁਹਾਨੂੰ ਨਹੀਂ ਲੱਭ ਰਹੀ ਸੀ, ਤੁਹਾਨੂੰ ਕੋਈ ਇੱਕ ਬਹੁਤ ਏਜਡ ਬੀਬੀ ਇੱਕ ਮਾਤਾ ਜੀ ਜਿਹੜੇ ਆ ਉਹ ਲੱਭੇ ਤੇ ਉਹਨਾਂ ਨੇ ਕੋਈ ਦੱਸਿਆ ਵੀ? ਉਹ ਬਾਅਦ ਵਿੱਚ ਸੀਗਾ। ਅੱਛਾ। ਉਹ ਕਮਾਲ ਦੀ ਗੱਲ ਹੈ ਕਿ ਅਸੀਂ ਫਿਰ ਉਹ ਜਾ ਕੇ ਤੇ ਅਸੀਂ ਪੁੱਛਿਆ ਉੱਥੇ ਜੀ ਕੋਨੇ ਜੇ ਤੇ ਦੱਸੋ ਜੀ ਇਹ ਤੁਹਾਨੂੰ ਪਤਾ? ਕਹਿੰਦਾ ਜੀ ਆਹੋ ਜੀ ਮੈਂ ਤੁਹਾਨੂੰ ਦੱਸਦਾ ਇੱਥੇ ਮੈਨੂੰ ਯਾਦ ਹੈਗੀ ਹੈ। ਕੋਈ ਇੱਕ ਬੰਦਾ ਕਹਿੰਦਾ ਕੋਈ ਗੱਲ ਕਰਦੇ। ਅਸੀਂ ਗਏ ਐਕਚੁਅਲੀ ਤੇ ਇੱਕ ਦੁਕਾਨ ਤੇ ਉਹਨਾਂ ਨੇ ਦਿਖਾਈ ਸਾਨੂੰ ਤੇ ਉਹ ਬੜੀ ਅੱਧੀ ਬਿਲਕੁਲ ਛੋਟੀ ਹੋਈ ਪਈ ਸੀਗੀ। ਤੇ ਕਹਿੰਦਾ ਨਾਲ ਵਾਲੀ ਦੁਕਾਨ ਹੈ ਤੇ ਉਹ ਕਹਿੰਦਾ ਕੰਸਟਰਕਸ਼ਨ ਕਿਸੇ ਨੇ ਕਰ ਲਈ ਹੋਣੀ ਹੈ, ਸਾਨੂੰ ਤਾਂ ਪਤਾ ਨਹੀਂ ਹੈਗਾ। ਤੇ ਪਰ ਉਹ ਕਹਿੰਦਾ ਹਾਂਜੀ ਲੱਗਦਾ ਮੈਂ ਇਹੀ ਹੈਗਾ, ਅਸੀਂ ਸੁਣਿਆ ਸੀਗਾ। ਕਰ ਅਸੀਂ ਸੋਚਿਆ ਕਿ ਇਹੀ ਹੈਗਾ, ਚਲੋ ਅਸੀਂ ਲੱਭ ਲਿਆ ਗਾ। ਉਹਦੇ ਹਿਸਾਬ ਤੇ ਅਸੀਂ ਕੀ ਹੋਇਆ ਕਿ ਉਸ ਤੋਂ ਬਾਅਦ ਅਸੀਂ ਉਹਨੂੰ ਦੱਸਿਆ ਕਿ ਘਰ ਇੱਧਰ ਹੈਗਾ ਸੀਗਾ ਸਾਡਾ। ਉਹ ਕਹਿੰਦੇ ਚਲੋ ਜੀ ਮੈਂ ਤੁਹਾਨੂੰ ਦਿਖਾਉਂਦਾ ਉੱਥੇ। ਉਹ ਸਾਨੂੰ ਲੈ ਗਏ ਇੱਕ ਹੋਰ ਘਰ ਦੇ ਵਿੱਚ ਅਸੀਂ, ਤੇ ਉਹ ਉੱਥੇ ਦੋ ਹੈਗੇ ਸੀ, 2 ਬੰਦਿਆਂ ਨੇ ਸਾਨੂੰ ਦਿਖਾਇਆ ਵੀ ਘਰ। ਅਸੀਂ ਦੇਖਿਆ ਤੇ ਉਹ ਮੈਨੂੰ ਲੱਗਿਆ, ਉਹ ਕਹਿੰਦੇ ਜੀ ਇੱਥੇ ਇਹ ਘਰ ਕਿਉਂਕਿ ਜਿਹੜਾ ਸਾਡਾ ਘਰ ਸੀ ਨਾ ਉਹ ਪਹਿਲੇ ਵਿਹੜਾ ਸੀ ਉਹਦੇ ਖੁੱਲ੍ਹਾ ਸੈਂਟਰ ਦੇ ਵਿੱਚ ਤੇ ਦੋਨੋਂ ਪਾਸੇ ਕਮਰੇ ਬਣੇ ਹੋਏ ਸੀਗੇ, ਪਰ ਪਿੱਛੇ ਇੱਕ ਹਵੇਲੀ ਸੀਗੀ ਤੇ ਉਹ ਸਕੂਲ ਦੇ ਨਾਲ ਸੀ ਹੈਗੀ ਸੀਗੀ। ਪਰ ਇਹ ਜਿਹੜਾ ਦਿਖਾਇਆ ਨਾ ਇਹਨਾਂ ਨੇ ਮੈਂ ਕਿਹਾ ਬਈ ਇਹ ਤੇ ਉਹ ਕਹਿੰਦੇ 4 ਹਿੱਸਿਆਂ 'ਚ ਵੰਡਿਆ। ਮੈਂ ਕਿਹਾ ਸ਼ਾਇਦ ਹੋਏ, ਮੈਂ ਕਿਹਾ ਕਿ ਵਿਹੜਾ ਮੇਰੇ ਦਿਮਾਗ ਦੇ ਮੁਤਾਬਕ ਬੜਾ ਛੋਟਾ ਹੈਗਾ ਤੇ ਉਹ ਠੀਕ ਉਹ ਅਸੀਂ ਪਰ ਮੰਨ ਗਿਆ ਸੀ। ਮੈਂ ਕਿਹਾ ਜੀ ਚਲੋ ਕਿ ਜੇ ਜਿਹੜਾ ਮਕਾਨ ਹੈਗਾ 4 ਹਿੱਸਿਆਂ 'ਚ ਡਿਵਾਈਡ ਹੋ ਚੁੱਕਿਆ ਤੇ ਇਹੀ ਹੋਣਾ ਫਿਰ ਸ਼ਾਇਦ। ਪਰ ਇੱਕ ਜਿਹੜਾ ਕਮਰਾ ਮੇਨ ਸੀ ਸਾਡੇ ਪਿਤਾ ਜੀ ਜਿੱਥੇ ਰਹਿੰਦੇ ਸੀਗੇ ਉਹ ਬੜਾ ਬਿਲਕੁਲ ਹੀ ਛੋਟਾ ਲੱਗਿਆ ਮੈਨੂੰ। ਮੈਂ ਕਿਹਾ ਇਹ ਹੋ ਨਹੀਂ ਸਕਦਾ। ਮੇਰੇ ਦਿਮਾਗ ਸੀਗਾ ਕਿ ਇਹ ਹੈ ਨਹੀਂਗਾ, ਪਰ ਅਸੀਂ ਮੰਨ ਗਏ ਉੱਥੇ ਕਿ ਚਲੋ ਇਹੀ ਹੋਏਗਾ। ਅਸੀਂ ਫਿਰ ਬਾਹਰ ਆਏ ਤੇ ਮੈਂ
ਦੋ ਉੱਥੇ ਸਾਨੂੰ ਹੋਰ ਬੰਦੇ ਮਿਲ ਗਏ ਨੇ। ਪਰ ਇੱਕ ਬੜੇ, ਤੁਹਾਨੂੰ ਦੱਸਾਂ ਇੱਕ ਚੀਜ਼, ਸਾਡੀ ਬੜੀ ਮਦਦ ਕੀਤੀ ਹੈ। ਜਿਹੜਾ ਵੀ ਸਾਡੇ ਜਿਹਨੇ ਵੀ ਦੇਖਿਆ ਨਾ, ਸਾਨੂੰ ਅਸੀਂ ਲੱਭਦੇ ਪਏ ਹਾਂ, ਉਹ ਸਾਡੇ ਨਾਲ ਹੀ ਹੋ ਗਿਆ, ਸਾਡੇ ਨਾਲ ਪੂਰਾ ਆਇਆ, ਚੱਲਿਆ ਉੱਥੇ ਹੈਗਾ। ਤੇ ਫਿਰ ਉਹ ਇੱਕ ਉਹ ਦੋ ਹੈਗੇ ਸੀਗੇ ਜਿਨ੍ਹਾਂ ਦਾ ਕੰਮ ਹੀ ਹੈਗਾ ਕੋਈ ਰੋਡ ਦਾ ਕੁਝ ਕਰਦੇ ਸੀ, ਇੰਸਪੈਕਸ਼ਨ, ਜਿੱਥੇ ਕੋਈ ਉਹਦੀ ਰਿਪੇਅਰ ਕਰਨੀ ਹੋਵੇ ਤੇ ਉਹਨਾਂ ਨੂੰ ਥੋੜਾ ਪਤਾ ਸੀ। ਤੇ ਉਹ ਉਹਨਾਂ ਨੇ ਮੈਪ ਜਦੋਂ ਦੇਖਿਆ ਨਾ, ਉਹਦੇ ਤੇ ਇੱਕ ਮੰਦਿਰ ਵੀ ਬਣਿਆ ਹੈ। ਇੱਕ ਮੰਦਿਰ ਸੀਗਾ ਤੇ ਇੱਕ ਸਕੂਲ ਸੀ ਉੱਥੇ, ਜਿਹੜਾ ਮੇਰੇ ਭਾਈ ਸਾਹਿਬ ਨੇ ਕਿਹਾ ਸੀਗਾ ਕਿ ਇਹ ਨਾ, ਇਹ ਜਿਹੜਾ ਸਕੂਲ ਹੈਗਾ ਇਹ ਇਸਲਾਮੀਆ ਸਕੂਲ ਸੀ ਇੱਥੇ, ਹਾਈ ਸਕੂਲ। ਤੇ ਉਹ ਕਹਿੰਦਾ ਜੀ ਇਹ ਇੱਥੇ ਨਹੀਂ ਹੈਗਾ, ਇਹ ਗਲਤ ਹੈਗਾ, ਉਸ ਮੰਦਿਰ ਤੇ ਉਸ ਪਾਸੇ ਹੈਗਾ। ਸੋ ਉਹੀ ਹੋਇਆ ਕਿ ਅਸੀਂ 2-3 ਸਟਰੀਟ ਨਾ ਅੱਗੇ ਆ ਗਏ ਸੀਗੇ। ਉਹ ਸਾਨੂੰ ਵਾਪਸ ਲੈ ਗਿਆ। ਉੱਥੇ ਪਹਿਲੇ ਤਾਂ ਮੰਦਿਰ ਦਿਖਾਇਆ ਉਹਨੇ ਸਾਨੂੰ, ਉਹਦੇ ਸਾਹਮਣੇ ਬਿਲਕੁਲ ਸਕੂਲ ਦਾ ਬੋਰਡ ਲੱਗਾ ਹੈ। ਕਹਿੰਦਾ ਜੀ ਇਹ ਮੰਦਿਰ ਜੇ, ਇਹ ਸਕੂਲ ਜੇ, ਤੇ ਤੁਸੀਂ ਤਾਂ ਇਹਦੇ ਸਕੂਲ ਦੇ ਵਿੱਚੋਂ ਲੰਘ ਜਾਂਦੇ ਹੈਗੇ। ਅਸੀਂ ਲੰਘਣ ਲੱਗੇ ਤੇ ਉੱਥੇ ਤੁਹਾਨੂੰ ਦੱਸਾਂ ਮੈਂ, ਉਹ ਕਹਿੰਦੇ ਮੈਂ ਪ੍ਰਿੰਸੀਪਲ ਜੋ ਸਾਹਿਬ ਤੋਂ ਇਜਾਜ਼ਤ ਲੈ ਲਾਂ। ਤੇ ਉਹ ਪ੍ਰਿੰਸੀਪਲ ਸਾਹਿਬ ਕੋ ਉਹ ਲੈ ਗਏ ਸਾਨੂੰ। ਉਹ ਤੇ ਕਹਿੰਦੇ ਤੁਸੀਂ ਚਾਹ ਪੀ ਕੇ ਜਾਓ, ਤੇ ਤੁਸੀਂ ਕੇਕ ਤੇ ਪਤਾ ਨਹੀਂ ਕੀ ਕੁਛ, ਸਾਨੂੰ ਉਹ ਉੱਥੇ ਇੰਨੀ ਸੇਵਾ ਕੀਤੀ ਸਾਡੀ। ਉਹ ਦੋ ਬੰਦੇ ਵੀ ਸਾਡੇ ਨਾਲ ਭੇਜਤੇ। ਉਹ ਕਹਿੰਦੇ ਸਾਨੂੰ ਪਤਾ ਜੀ ਕਿੱਥੇ ਹੈਗਾ। ਅਸੀਂ ਦਿਖਾਇਆ ਉਹਨਾਂ ਨੂੰ ਮੈਪ ਜਿਹੜਾ, ਤੇ ਉਹ ਅਸੀਂ ਪਹਿਲੇ ਇੱਕ ਗਲਤ ਸਟਰੀਟ ਤੇ ਪਹੁੰਚ ਗਏ, ਨਾਲ ਵਾਲੀ ਉਹਨਾਂ ਲੈ ਕੇ ਗਏ। ਮੈਂ ਤੇ ਮੈਪ ਤੇ ਦੇਖਿਆ, ਮੈਂ ਕਿਹਾ ਜੀ ਇੱਕ ਸਟਰੀਟ ਅੱਗੇ ਹੈਗੀ ਹੈ, ਅਸੀਂ ਦੂਜੀ ਸਟਰੀਟ ਤੇ ਦੇਖਦੇ ਪਏ ਹਾਂ। ਅਸੀਂ ਕੀ ਕੀਤਾ, ਉਹ ਨਾ ਅਸੀਂ ਜਾ ਕੇ ਤੇ ਉੱਥੇ ਅਸੀਂ ਪਹੁੰਚ ਗਏ ਇੱਕ ਅਗਲੀ ਸਟਰੀਟ ਤੇ। ਉੱਥੇ ਬਾਈ ਅਸੀਂ ਨਾਕ ਕੀਤਾ, ਇੱਕ ਘਰ ਵਾਲਿਆਂ ਨੂੰ ਅਸੀਂ ਉਹ ਖਿੜਕੀ ਖੜਕਾਈ ਉਹਨਾਂ ਦੀ, ਤੇ ਉਹ ਸਾਨੂੰ ਉਹ ਮਿਲ ਗਏ ਜੀ। ਤੇ ਉਹ ਤੁਹਾਨੂੰ ਦੱਸਾਂ ਜੀ, ਉਹ ਕਹਿੰਦੇ ਜੀ ਆਹੋ ਜੀ, ਉਹ ਕਹਿੰਦੇ ਜੀ ਮੈਂ ਦੱਸਿਆ ਸੀ ਬਾਹਰੋਂ ਆਏ ਹੈਗੇ ਤੇ ਘਰ। ਉਹ ਕਹਿੰਦੇ ਜੀ ਇਹ ਤੇ ਜਿਹੜੇ ਘਰ 'ਚ ਮੈਂ ਹੈਗੀ ਹਾਂ, ਇਹ ਤੇ ਇੱਕ ਤੇ ਹੈਡ ਮਾਸਟਰ ਹੁੰਦੇ ਸੀਗੇ। ਇਹ ਕਿਹਨਾਂ ਨੇ ਕਿਹਾ? ਉਹ ਲੇਡੀ ਹੈਗੇ ਸੀ, ਜਿਹੜੀ ਲੇਡੀਜ਼ ਜਿਹੜੇ ਸੀਗੇ ਉੱਥੇ ਮਕਾਨ ਦੇ ਵਿੱਚ ਹੁਣ ਜਿਹੜੇ ਰਹਿ ਰਹੇ ਹੈਗੇ ਨੇ। ਜਿਹੜਾ ਤੁਹਾਡਾ ਘਰ ਸੀ? ਨਹੀਂ, ਸਾਡੇ ਘਰ ਦੇ ਵਿੱਚ ਨਹੀਂ ਸੀਗੇ, ਉਹ ਨਾਲ ਵਾਲੇ ਘਰ ਦੇ ਵਿੱਚ ਸੀਗੇ। ਠੀਕ ਹੈ। ਤੇ ਉਹ ਕਹਿੰਦੇ ਜੀ ਇਹ ਘਰ ਤੇ ਇਹ ਮਾਸਟਰ ਸਾਹਿਬ ਦਾ ਹੁੰਦਾ ਸੀਗਾ, ਹੈਡ ਮਾਸਟਰ ਹੁੰਦੇ ਸੀ ਇੱਥੇ। ਤੇ ਕਹਿੰਦੇ ਜਾਂ ਨਾਲ ਵਾਲਾ ਘਰ ਹੈ ਨਾ, ਇਹ ਨਿਰਾਸ ਹੋਰਾਂ ਦਾ ਘਰ ਸੀਗਾ। ਉਹ ਸਾਡੇ ਫਾਦਰ ਸਾਹਿਬ ਦਾ ਨਾਂ ਹੈਗਾ। ਅੱਛਾ, ਨਿਰਾਸ ਤੁਹਾਡੇ ਫਾਦਰ ਦਾ? ਨਿਰਾਸ ਸਾਹਿਬ ਉਹ ਕਿ ਤਖੱਲਸ ਰੱਖਿਆ ਉਹਨਾਂ ਨੇ, ਉਹ ਪੋਇਟ ਹੁੰਦੇ ਸੀ ਤੇ ਉਹਨਾਂ ਤਖੱਲਸ, ਤੇ ਉਹਨਾਂ ਨੂੰ ਨਾਂ ਉਸੇ ਨਾਂ ਨਾਲ ਸਾਰੇ ਜਾਣਦੇ ਸੀ। ਤੇ ਨਾਲੇ ਕਹਿੰਦੀ ਉਹਨਾਂ ਦੀ ਬਜਾਜੀ ਦੀ ਦੁਕਾਨ ਸੀ। ਤੇ ਉਹ ਬਸ ਮੈਂ ਕਿਹਾ ਬਈ ਇਹੀ ਘਰ ਹੈਗਾ ਜੇ। ਤੇ ਮੈਂ ਕਿਹਾ ਅਸੀਂ ਦੇਖ ਸਕਦੇ ਹਾਂ। ਉਹ ਕਹਿੰਦੇ ਜੀ ਜਿਹੜਾ ਘਰ ਹੁਣ ਜਿੱਥੇ ਰਹਿ ਰਹੇ ਹੈਗੇ ਨੇ, ਉਹ ਬੰਦੇ ਨਾ ਅਮਰੀਕਾ 'ਚ 10 ਦਿਨ ਪਹਿਲੇ ਗਏ ਹੈਗੇ ਘੁੰਮਣ ਵਾਸਤੇ। ਤੇ ਪਰ ਉਹਨਾਂ ਦੇ ਨਾਲ ਇੱਕ ਹੋਰ ਲੇਡੀ ਸੀ, ਉਹਨੂੰ ਕਹਿੰਦੀ ਇਹਨੂੰ ਇੱਦਾਂ ਕਰ, ਤੁਸੀਂ ਇਹਨਾਂ ਨੂੰ ਘਰ ਦਿਖਾ ਦੇ। ਸੋ ਉਹ ਬਾਈ ਚਾਂਸ ਚਾਬੀ ਉਹਨਾਂ ਕੋਲ ਸੀਗੀ, ਉਹ ਸਾਨੂੰ ਸਭ ਘਰ 'ਚ ਲੈ ਗਏ ਨੇ। ਅਸੀਂ ਘਰ ਦੇਖਿਆ ਪੂਰਾ। ਘਰ ਕਿਸ ਹਾਲਤ ਵਿੱਚ ਹੈ? ਘਰ ਬੜਾ ਹੀ ਸੋਹਣਾ ਰੱਖਿਆ ਉਹਨਾਂ ਨੇ, ਅਜੇ ਤੱਕ ਬਿਲਕੁਲ ਉਹੀ ਚੀਜ਼ ਦੀ, ਪਹਿਲੇ ਜਿਸ ਤਰ੍ਹਾਂ ਓਰੀਜਨਲ ਸੀ ਨਾ, ਉਹੀ ਚੀਜ਼ ਹੈਗੀ ਹੈ। ਉਹ ਉੱਥੇ ਸੌਰੀ ਮੈਂ ਤੁਹਾਨੂੰ ਕੱਟ ਰਹੀ ਹਾਂ। ਇਹਦੇ ਜਿਹੜਾ ਫਿਰ ਤੁਹਾਡਾ ਹੈ ਸੀ ਉਹ ਬਚਪਨ ਵਾਲਾ, ਇੱਕ ਤੁਸੀਂ ਦੇਖਿਆ ਸੀ, ਉਹ ਤੁਹਾਨੂੰ ਕੁਝ ਹੈ, ਉਹ ਕਲੈਰਿਟੀ ਹੋਈ? ਜਾਂ ਉਹ ਤੁਹਾਨੂੰ ਮੈਂ ਦੱਸਦਾ। ਤੇ ਉਹ ਕੀ ਹੈਗਾ ਸੀ, ਪਰ ਮੈਨੂੰ ਲੱਗਿਆ ਜੇ ਵਿਹੜਾ ਥੋੜਾ ਜਿਹਾ ਛੋਟਾ, ਮਤਲਬ ਮੇਰੇ ਹਿਸਾਬ ਤੇ ਨਾ, ਕਿਉਂਕਿ ਉਹ ਸਾਡੇ ਜਿਹੜੇ ਸਾਡੇ ਮਦਰ ਹੈਗੇ ਸੀਗੇ ਸਾਡੇ, ਉਹ ਗੱਲ ਕਰਦੇ ਹੁੰਦੇ ਸੀਗੇ ਕਿ ਅਸੀਂ ਸਾਹਮਣੇ ਇੱਕ ਦੂਜੇ ਦੇ ਨਾਲ, ਸਾਹਮਣੇ ਮਕਾਨ ਦੇ ਵਿੱਚ ਅਸੀਂ ਬੈਠ ਕੇ ਤੇ ਕਰ ਲੈਂਦੇ ਸੀ ਗੱਲ। ਤੇ ਪਰ ਮੈਂ ਉਹਨੂੰ ਦੱਸਿਆ ਸੀ ਕਿ ਇਹ ਕਿਸੇ ਘਰ 'ਚ ਇੱਕ ਖੂਹ ਹੁੰਦਾ ਸੀ ਸਾਡੇ ਘਰ ਦੇ ਸਾਹਮਣੇ। ਉਹ ਕਹਿੰਦੀ ਇੱਥੇ ਹੈਗਾ ਸੀਗਾ ਘਰ, ਉਹ ਵੀ ਉਹਦੇ ਨਾਲ ਸਾਨੂੰ ਥੋੜ੍ਹਾ ਪੱਕਾ ਹੋ ਗਿਆ। ਸਾਡਾ ਨਾਂ ਤੋਂ ਜਦੋਂ ਹੋਇਆ ਨਾ, ਉਹ ਪੱਕਾ ਹੋਇਆ। ਪਰ ਉਹ ਫਿਰ ਮੇਰੇ ਹਿਸਾਬ ਤੋਂ ਥੋੜ੍ਹਾ ਜਿਹਾ ਘੱਟ ਚੌੜਾ, ਮਤਲਬ ਥੋੜ੍ਹਾ ਜਿਹਾ ਛੋਟਾ ਸੀ, ਪਰ ਕਾਫੀ ਖੁੱਲ੍ਹਾ ਹੈਗਾ ਜੀ। ਉਹ ਫਿਰ ਕਹਿੰਦੇ ਨੇ ਇਹ ਦੋਨੋਂ ਪਾਸੇ ਹੈਗੇ ਕਮਰੇ, ਪਰ ਇੱਕ ਸਾਈਡ 'ਤੇ ਨਾ ਉਹਨਾਂ ਨੇ 2 ਕਮਰੇ ਹੋਰ ਪਾਏ ਹੈਗੇ। ਅੱਛਾ, ਉਹ ਤਾਂ ਡੈਫੀਨਿਟਲੀ ਕੰਸਟਰਕਸ਼ਨ ਬਾਅਦ ਦੀ ਹੋਈ। ਬਾਅਦ ਹੋਈ, ਪਰ ਤੁਸੀਂ ਘਰ ਆਪਣਾ ਦੇਖਿਆ ਤੇ ਤੁਸੀਂ ਇੱਕ ਜੋ ਜ਼ੇਨ ਦੇ ਵਿੱਚ ਲੈ ਕੇ ਆਏ ਸੀ, ਇੱਕ ਤੇ ਦੱਸੋ ਵੀ ਉੱਥੇ ਜਦੋਂ ਤੁਸੀਂ ਅਪੜਦੇ ਹੋ ਲੋਕਾਂ ਦਾ ਬਿਹੇਵੀਅਰ ਕਿੰਜ ਰਿਹਾ, ਤੇ ਹੁਣ ਇਹ ਦੱਸੋ ਦੂਸਰਾ ਕਿ ਵੀ ਤੁਹਾਡੀ ਪਰਸਨਲ ਫੀਲਿੰਗਸ ਕੀ ਹੈ? ਦੇਖੋ, ਇੱਕ ਤੇ ਤੁਹਾਨੂੰ ਮੈਂ ਦਿਖਾਵਾਂਗਾ, ਮੇਰੇ ਕੋਲ ਫੋਟੋ ਹੈਗੀ ਹੈ, ਉਹ ਇਹ ਹੈਗੀ ਹੈ ਕੀ ਨਾ ਵੀਡੀਓ ਹੈਗੀ ਹੈ, ਮੈਂ ਤੁਹਾਨੂੰ ਦਿਆਂਗਾ। ਜਿੱਥੇ ਸਕੂਲ ਦੇ ਵਿੱਚ ਲੰਘੇ ਆ ਨਾ ਬੱਚੇ ਜਿਹੜੇ ਹੈਗੇ ਨੇ, ਉਹ ਤੇ ਬਸ ਉਹਨਾਂ ਨੇ ਮੈਨੂੰ ਘੇਰ ਲਿਆ ਹੈਗਾ ਜੀ। ਉਹ ਮੇਰਾ 100-150 ਬੱਚਾ ਇੱਕਦਮ ਹੀ ਮੇਰੇ ਨਾਲ, ਇੱਕ ਨਾਲ ਮੈਂ ਹੱਥ ਮਿਲਾਇਆ, ਦੂਜੇ ਨਾਲ ਉਹ ਸਾਰੇ ਭੱਜ ਕੇ ਆ ਗਏ ਨੇ। ਤਾਂ ਉਹ ਚੀਜ਼ ਦੇਖਣ ਵਾਲੀ ਜੇ, ਉਹ ਸਾਰਾ ਦਿਖਾਉਂਦਾ ਕਿ ਕਿੰਨਾ ਸਾਨੂੰ ਪਿਆਰ ਮਿਲਿਆ। ਬਿਲਕੁਲ ਦੇਖ ਰਹੇ ਨੇ ਲੋਕ ਜੀ, ਦਿਖਾਉਂਦੇ ਆ ਨਾਲ। ਰਾਈਟ। ਹਾਂ, ਤੇ
ਬਾਕੀ ਫਿਰ ਉਹੀ ਐਸਾ ਉਹ ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਇੱਥੇ ਇੱਕ ਚੀਜ਼ ਮੈਨੂੰ ਨਹੀਂ ਉਹ ਉਸ ਬਾਹਰ ਉੱਥੇ ਜਿੱਥੇ ਰਸੋਈ ਸੀਗੀ ਉਹਦੇ ਨਾਲ ਨਾ ਅਸੀਂ ਬਾਹਰ ਉੱਥੇ ਸਾਡੇ ਬਾਹਰ ਜਿਹੜੀ ਉੱਥੇ ਕੁਛ ਵੀ ਚੀਜ਼ ਬਣਾਉਂਦੇ ਸੀਗੇ ਜਾਂ ਕੁਛ ਲੱਕੜਾਂ ਦੇ ਨਾਲ ਨਾ ਬਾਲ ਕੇ ਸੀ। ਹਾਂ ਜ਼ਾਹਿਰ ਜੀ ਗੱਲ, ਚੁੱਲ੍ਹਾ ਤੇ ਉਹ ਸਾਰਾ ਚੁੱਲ੍ਹਾ ਜਿਹਾ ਹੈਗਾ ਸੀ, ਉਹ ਖਤਮ ਸੀ, ਉਹ ਨਹੀਂ ਹੈਗਾ ਸੀਗਾ। ਨਹੀਂ, ਉਹ ਤਾਂ ਫਿਰ ਮੈਂ ਜਿਵੇਂ ਪਹਿਲੇ ਪਰ ਬਹੁਤ ਟਾਈਮ ਪੀਰੀਅਡ ਹੋ ਗਿਆ, ਉਹਦੇ ਅੰਦਰ ਕੋਈ ਗੱਲ ਛੋਟੇ ਮੋਟੇ ਚੇਂਜਸ ਆਣਗੇ। ਲੇਕਿਨ ਤੁਸੀਂ ਸੌਰੀ ਤੁਹਾਡੇ ਮੈਂ ਬਾਰ-ਬਾਰ ਤੁਹਾਨੂੰ ਕੱਟਣਾ ਪੈ ਰਹੀ ਹੈ, ਲੇਕਿਨ ਤੁਸੀਂ ਕਿੰਨੇ ਖੁਸ਼ਕਿਸਮਤ ਹੋ ਕਿ ਤੁਹਾਡੇ ਘਰ ਦਾ ਤਕਰੀਬਨ 90% ਹਿੱਸਾ ਉਂਝ ਹੀ ਖੜਾ। ਉਸ ਤਰ੍ਹਾਂ ਖੜਾ ਹੈਗਾ ਔਰ ਉਸੇ ਸ਼ੇਪ ਦੇ ਵਿੱਚ ਹੈਗਾ। ਉੱਥੇ ਬਾਰੀ ਜਿਸੇ ਕੋਈ ਹੈਗੀ ਸੀਗੀ, ਉਹ ਉਸ ਤਰ੍ਹਾਂ ਹੀ ਪਿਲਰ ਦੋ ਹੈਗੇ ਸੀਗੇ, ਉਹ ਉੱਥੇ ਹੀ ਹੈਗੇ ਨੇ। ਪਰ ਇੱਕੋ ਚੇਂਜ ਹੋਇਆ ਉਹਦੇ ਚ ਕਿ ਉਹਦੇ ਉੱਪਰ ਨਾ ਇੱਕ ਹੋਰ ਕਮਰਾ ਹੁੰਦਾ ਸੀਗਾ ਸੈਕੰਡ ਫਲੋਰ, ਉਹ ਨਹੀਂ ਹੈਗਾ, ਉਹ ਕਮਰਾ ਨਹੀਂ, ਉਹ ਸਮ ਉਹ ਖਤਮ ਹੋ ਗਿਆ। ਬਾਕੀ ਸਾਰਾ ਉਸ ਤਰ੍ਹਾਂ ਹੀ ਹੈਗਾ। ਇੱਕ ਜਿਹੜੀ ਚੀਜ਼ ਹੋਰ ਮੈਨੂੰ ਯਾਦ ਸੀ, ਮੇਰੇ ਦਿਮਾਗ ਦੇ ਵਿੱਚ ਸੀਗੀ ਕਿ ਉੱਥੇ ਨਾ ਇੱਕ ਕਾਨਸ ਹੁੰਦੀ ਸੀਗੀ ਵਿਹੜੇ ਦੇ ਵਿੱਚ, ਜਿਹਦੇ ਉੱਪਰ ਨਾ ਮੇਰੀ ਬੈਠ ਕੇ ਫੋਟੋ ਹੈਗੀ ਹੈ। ਉਹ ਸਾਡੇ ਕੋਲ ਮੈਂ ਛੋਟਾ 3-4 ਉਹ ਸਹੀ ਤੇ ਮੈਂ ਸ਼ੂਜ਼ ਪਾਏ ਹੋਏ ਸੀਗੇ ਤੇ ਉਹ ਮੈਨੂੰ ਯਾਦ ਹੈ। ਉਹ ਕਾਨਸ ਗਾਇਬ ਹੈਗੀ, ਉਹ ਵੀ ਗਿਆ, ਛੋਟੀ ਜਿਹੀ ਚੀਜ਼ ਸੀਗੀ। ਤੇ ਬਾਕੀ ਸਭ ਨੂੰ ਬੜੀ ਖੁਸ਼, ਮੈਂ ਤੁਹਾਨੂੰ ਦੱਸਾਂ ਇੰਨਾ ਖੁਸ਼ ਕਦੀ ਘੱਟ ਹੀ ਹੋਏ ਹੁੰਦੇ ਹੋ ਤੁਸੀਂ ਜਦੋਂ ਇਹ ਚੀਜ਼ ਦੇਖਦੇ ਹੋ। ਬਿਲਕੁਲ ਲੱਗਦਾ ਹੈ ਕਿ ਕੋਈ ਟਾਈਮ ਸੀਗਾ ਕਿ ਮੈਂ ਵੀ ਅਸੀਂ ਇਹਨੂੰ ਵਾਪਸ ਆ ਗਏ ਉੱਥੇ ਆਪਣੀ ਜਗ੍ਹਾ ਤੇ। ਤੁਹਾਡਾ ਬਚਪਨ ਤੁਸੀਂ ਜਿੱਥੇ ਆਏ ਸੀ ਉੱਥੇ ਤੁਸੀਂ ਵਾਪਸ ਆਏ, ਪੂਰੀ ਲਾਈਫ ਕਿੰਜ ਰਿਵਾਈਂਡ ਹੋ ਕੇ ਬਿਲਕੁਲ ਤੇ ਤੁਹਾਡੀ ਆਂਦੀ ਹੈ ਤੇ ਸੋ- ਖੁਸ਼ਕਿਸਮਤ ਹੋ ਜੀ ਤੁਸੀਂ। ਤੇ ਲਾਸਟ ਤੇ ਕੁਝ ਕਹਿਣਾ ਚਾਹੋ ਜਿਹੜੇ ਦੇਖਣ ਵਾਲੇ ਆ, ਕਿ ਬਾਕੀ ਕਿਵੇਂ ਤੁਹਾਡੀ ਮਨ ਦੀ ਖਾਹਿਸ਼ ਪੂਰੀ ਹੋਈ ਤੇ ਕਿੰਨੇ ਹੁਣ ਖੁਸ਼ ਹੋ ਕੇ ਜਾ ਰਹੇ ਹੋ? ਅਸੀਂ ਤੇ ਤੁਹਾਨੂੰ ਦੱਸਦੇ ਹਾਂ ਕਿ ਇਹ ਖੁਸ਼ੀ ਨਾ ਹੁਣ ਸਾਡੀ ਇਕੱਲੀ ਮੇਰੇ ਹੀ ਨਹੀਂ ਹੈਗੀ ਹੈ, ਪੂਰੀ ਸਾਡੀ ਫੈਮਿਲੀ ਦੇ ਵਿੱਚ ਜਾ ਕੇ ਉਹਨਾਂ ਪੂਰਾ ਨੇ ਤੁਸੀਂ ਕਨੈਕਟ ਕਰ ਦਿੱਤਾ ਨਾਲ। ਕਰਤਾ ਉਹਦੇ ਔਰ ਮੇਰੇ ਭਾਈ ਸਾਹਿਬ ਨੇ ਆਪਣੇ ਜਿਨ੍ਹਾਂ ਨੇ ਮੈਪ ਬਣਾਇਆ ਸੀਗਾ ਉਹ ਵੀ ਬੜੇ ਖੁਸ਼ ਹੈਗੇ। ਉਹ ਕਹਿੰਦੇ ਨੂੰ ਆ ਕੇ ਅਸੀਂ ਪੂਰੀ ਗੱਲ ਕਰਾਂਗੇ ਤੇ ਸਾਨੂੰ ਦੱਸਣਾ ਹੋਰ ਡਿਟੇਲ ਦੇ ਵਿੱਚ ਕਿ ਬਿਲਕੁਲ ਉਹੀ ਦੇਖਣਾ ਚਾਹੀਦਾ ਕਿ ਚੇਂਜ ਇਹਦੇ ਵਿੱਚ ਕੀ ਫਰਕ ਪਿਆ ਘਰ ਦੇ ਵਿੱਚ ਅਜੇ ਤੱਕ ਤੇ ਕਿਸ ਤਰ੍ਹਾਂ ਹੈਗਾ। ਬਾਕੀ ਵੈਲਕਮ ਜੀ, ਤੁਸੀਂ ਸਭ ਨੂੰ ਲੈ ਕੇ ਆਓ। ਤੁਸੀਂ ਇੱਕ ਬੜਾ ਵੱਡਾ ਪੁੰਨ ਦਾ ਕੰਮ ਕੀਤਾ ਤੇ ਤੁਸੀਂ ਉਹ ਕਨੈਕਸ਼ਨ ਜਿਹੜਾ ਦੁਬਾਰਾ ਤੋਂ ਉਸ ਨੂੰ ਬਣਾ ਦਿੱਤਾ, ਜਿਹੜਾ ਟੁੱਟਿਆ ਕਨੈਕਸ਼ਨ ਸੀ। ਹੁਣ ਸਾਡਾ ਦਿਲ ਕਰਦਾ ਹੈ ਕਿ ਅਸੀਂ ਨਾ ਦੁਬਾਰਾ ਵੀ ਜਿੰਨਾ ਜਲਦੀ ਹੋ ਸਕੇ ਅਸੀਂ ਦੁਬਾਰਾ ਆਵਾਂਗੇ ਔਰ ਆਵਾਂਗੇ ਵੀ ਜ਼ਰੂਰ ਜੀ ਹਾਂ। ਹੁਣ ਇਸ ਕਿ ਅਸੀਂ ਪੂਰੀ ਫੈਮਿਲੀ ਨੂੰ ਲੈ ਕੇ, ਬਾਕੀ ਸਾਰੇ ਅੱਗੇ ਬੱਚੇ ਹੈਗੇ ਨੇ, ਅਗਲੀ ਜਨਰੇਸ਼ਨ ਹੈ, ਹਾਂ ਉਹਨਾਂ ਦਾ ਵੀ ਕਨੈਕਸ਼ਨ ਅਸੀਂ ਕਰਵਾਉਣਾ ਚਾਹੀਦਾ ਕਿ ਦੇਖੋ ਬਾਈ ਇਹ ਜਗ੍ਹਾ ਸੀ ਜਿੱਥੋਂ ਇਹ ਸਾਰਾ ਕੰਮ ਸ਼ੁਰੂ ਹੋਇਆ ਹੈਗਾ। ਥੈਂਕ ਯੂ ਸੋ ਮਚ ਸੇਠੀ ਸਾਹਿਬ, ਤੁਹਾਡੇ ਟਾਈਮ ਦਾ, ਤੁਹਾਡੇ ਗੱਲ ਕਰਨ ਦਾ ਥੈਂਕ ਯੂ ਸਰ। ਬਹੁਤ ਮਿਹਰਬਾਨੀ ਤੁਹਾਡੀ, ਬੜੀ ਇੱਥੇ ਸਾਰੀ ਉਹ ਜਿਸ ਨੂੰ ਕਹਿੰਦੇ ਨੇ ਨਾ ਸੇਵਾ ਕਹਿ ਲਓ, ਚਾਹੇ ਬਸ ਜੋ ਕੋਸ਼ਿਸ਼ ਸੀ ਕਿ ਤੁਸੀਂ ਆਏ ਹੋ ਤੇ ਜੋ ਚੰਗਾ ਹੋ ਸਕਦਾ ਉਹ ਓਕੇ।